ਅੱਜ ਦੀਆਂ ਖਬਰਾਂ ਵੱਲ ਆਈਏ ਤੇ ਚਾਈਨਾ ਦੀ ਜਿਹੜੀ ਸਿਚੁਏਸ਼ਨ ਆ ਬੜੀ ਟੈਂਸ ਬਣੀ ਹੋਈ ਆ। ਲੇਟੈਸਟ ਖਬਰਾਂ ਇਹ ਆ ਰਹੀਆਂ ਵੀ BBC ਦਾ ਇੱਕ ਜਰਨਲਿਸਟ ਨੂੰ ਕੁੱਟਿਆ ਗਿਆ, ਘਸੀਟਿਆ ਗਿਆ ਪੁਲਿਸ ਦੇ ਰਾਹੀਂ, ਤੇ ਜਿੱਦਾਂ ਜਿੱਦਾਂ ਜਿਹੜੇ ਪ੍ਰੋਟੈਸਟ ਆ ਉਹ ਚਾਈਨਾ ਦੇ ਵਿੱਚ ਫੈਲ ਰਹੇ ਹੈਗੇ ਆ। ਐਡਵਰਡ ਲਾਰੈਂਸ ਨਾਮ ਦਾ BBC ਦਾ ਜੋ ਜਰਨਲਿਸਟ ਆ ਉਹ ਪੁਲਿਸ ਨੇ ਸ਼ੰਘਾਈ ਟਾਊਨ ਦੇ ਵਿੱਚ ਅਰੈਸਟ ਕਰ ਲਿਆ ਜਦੋਂ ਉਹ ਉੱਥੇ ਫੁਟੇਜ ਜਿਹੜੀ ਵੀਡੀਓ ਲੈ ਰਿਹਾ ਸੀਗਾ। ਤੇ ਕਿਉਂਕਿ ਕਮਿਊਨਿਸਟ ਕੰਟਰੀ ਦੇ ਵਿੱਚ ਪ੍ਰੋਟੈਸਟ ਬੜੇ ਘੱਟ ਹੁੰਦੇ ਆ, ਕਿਉਂਕਿ ਚੱਕ ਕੇ ਇੱਕਦਮ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ ਹੈਗਾ। ਪਰ ਹਜ਼ਾਰਾਂ ਦੀ ਗਿਣਤੀ 'ਚ ਪ੍ਰੋਟੈਸਟਰ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਆ ਕੋਵਿਡ ਦੀਆਂ ਪਾਲਿਸੀਜ਼ ਨੂੰ ਲੈ ਕੇ। ਤੇ ਉਹਨਾਂ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਇਹ ਵੀ ਕਹਿ ਰਹੇ ਆ ਕਿ ਚਾਈਨਾ ਦਾ ਜੋ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਆ ਉਸ ਨੂੰ ਰਿਮੂਵ ਕੀਤਾ ਜਾਵੇ, ਕਿਉਂਕਿ ਇੰਨੀ ਜ਼ਿਆਦਾ ਪਿਛਲੇ 3 ਸਾਲਾਂ ਦੇ ਦੌਰਾਨ ਮਾਸ ਟੈਸਟਿੰਗ, ਬਰੂਟ ਫੋਰਸ ਲੋਕਡਾਊਨ ਤੇ ਕੁਆਰੰਟੀਨ ਬਹੁਤ ਇਨਫੋਰਸ ਕੀਤੀ ਗਈ ਆ, ਡਿਜੀਟਲ ਟਰੈਕਿੰਗ, ਤੇ ਇਦਾਂ ਆ ਵੀ ਜਿਹਦਾ ਸਾਰਾ ਕੁਝ ਕੰਟਰੋਲ 'ਚ ਰੱਖਿਆ ਹੋਇਆ। ਸੋ ਲੋਕ ਇਸ ਟਾਈਮ ਔਖੇ ਬਹੁਤ ਹੈਗੇ ਆ। ਸੋ BBC ਦੇ ਜਰਨਲਿਸਟ ਨੂੰ ਜਦੋਂ ਫੜਿਆ ਗਿਆ ਤੇ ਉਸ ਦੇ ਸੰਬੰਧ ਦੇ ਵਿੱਚ UK ਜੀ ਨੇ ਕਿਹਾ ਇਹ ਬਹੁਤ ਮਾੜੀ ਗੱਲ ਹੈਗੀ ਆ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਚਾਈਨਾ ਦੇ ਵਿੱਚ ਕੋਈ ਬਹੁਤੀ ਚੰਗੀ ਇਸ ਪੱਖੋਂ ਜਿਹੜੀ ਉਹ ਨਹੀਂ ਹੈਗੀ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਛੋਟੇ ਛੋਟੇ ਪ੍ਰੋਟੈਸਟ ਜਿਹੜੇ ਚਾਈਨਾ ਦੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਉਸ ਦੇ ਉਲਟ ਹੋ ਰਹੇ ਨੇ। ਬੜੇ ਜਿਹੜੇ ਉੱਥੋਂ ਦੇ ਨਾਗਰਿਕ ਨੇ ਉਹਨਾਂ ਨੇ ਪੁਲਿਸ ਦੇ ਜਿਹੜਾ ਕ੍ਰੈਕਡਾਊਨ ਆ ਉਸ ਦੇ ਉਲਟ ਜਾਂਦੇ ਹੋਏ ਇਹ ਵਿਰੋਧ ਪ੍ਰਦਰਸ਼ਨ ਜਿਹੜੇ ਆ ਉਹ ਜਾਰੀ ਰੱਖੇ ਆ। ਉਧਰ ਚੀਨ ਨੇ ਇਸ ਸਾਰੀ ਪ੍ਰੋਟੈਸਟ ਦਾ ਜਿਹੜਾ ਦੋਸ਼ ਆ ਬਾਹਰਲੀਆਂ ਤਾਕਤਾਂ ਦੇ ਉੱਤੇ, ਫੋਰਨ ਫੋਰਸਿਸ ਦੇ ਉੱਤੇ ਜਿਹੜਾ ਉਹ ਲਾਇਆ ਆ। ਉੱਥੋਂ ਦੇ ਅਧਿਕਾਰੀ ਜਿਹੜੇ ਚੀਨੀ ਜਿਹੜੀ ਸਰਕਾਰ ਆ ਉਹ ਇਸ ਟਾਈਮ ਸੀਨੀਅਰਸ ਨੂੰ, ਬਜ਼ੁਰਗਾਂ ਨੂੰ ਜਿਹੜੇ ਹੋਰ ਵੈਕਸੀਨੇਟ ਕਰਨ ਦੇ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਹੇ ਆ। ਤੇ ਪਰ ਕਹਿੰਦੇ ਵੀ ਇਹਨਾਂ ਪ੍ਰੋਟੈਸਟ ਦੇ ਚੱਲਦਿਆਂ ਕੁਛ ਜਿਹੜੇ ਡਿਸਟੈਂਸਿੰਗ ਮੈਜਰਸ ਆ ਉਹਨਾਂ ਵਿੱਚ ਥੋੜੀ ਛੋਟ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ। ਇਹ ਜਿਹੜਾ ਖਾਸ ਕਰਕੇ ਈਸਟ ਵਾਲਾ ਜਿਹੜਾ ਚੜ੍ਹਦੇ ਵਾਲਾ ਪਾਸਾ ਚੀਨ ਦਾ ਆ ਉੱਥੇ ਹੀ ਜਿਹੜੀ ਮੋਸਟ ਪਾਪੂਲੇਸ਼ਨ ਜਿਹੜੀ ਉਹ ਰਹਿੰਦੀ ਆ ਤੇ ਉਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਦੇਖਣ ਨੂੰ ਮਿਲ ਰਹੇ ਹੈਗੇ ਆ। ਪ੍ਰੋਟੈਸਟ ਕਹਿੰਦੇ ਵੀ ਲੋਕ ਪਹਿਲੋਂ ਸੜਕਾਂ ਦੇ ਉੱਤੇ ਉਤਰੇ, ਪਹਿਲੋਂ ਗੱਡੀਆਂ ਦੇ ਵਿੱਚ ਉਤਰੇ। ਖਾਸ ਕਰਕੇ ਜਿਹੜੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਅੱਗ ਲੱਗੀ ਸੀ ਉਹਦੇ ਕਰਕੇ ਲੋਕ ਜਿਹੜੇ ਮਾਰੇ ਗਏ ਉਹਨਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਤੇ ਉਹਨਾਂ ਨੂੰ ਜਲਦੀ ਕਿਉਂ ਨਾ ਬਚਾਇਆ ਗਿਆ ਉਸ ਦੀ ਫਰਸਟ੍ਰੇਸ਼ਨ ਦੇ ਵਿੱਚੋਂ ਜਿਹੜੇ ਇਹ ਪ੍ਰੋਟੈਸਟ ਨਿਕਲੇ ਆ। ਤੇ ਹੁਣ ਲੋਕਾਂ ਨੂੰ ਥੋੜਾ ਬਹੁਤਾ ਕਹਿ ਲਓ ਵੀ ਜਾਗ ਜਿਹੜੀ ਉਹ ਲੱਗ ਰਹੀ ਆ। ਪਰ ਚੀਨ ਦੇ ਬਾਰੇ ਸਾਰੇ ਜਾਣੇ ਇਸ ਕਾਮਰੇਡੀ ਸਰਕਾਰ ਨੂੰ ਉੱਥੇ ਜਾਣਦੇ ਆ ਵੀ ਇਹ ਇਦਾਂ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ। ਇਸੇ ਦੇ ਚੱਲਦੇ ਜਿਹੜਾ BBC ਦਾ ਪੱਤਰਕਾਰ ਆ ਉਹ ਵੀ ਇਹਨਾਂ ਨੇ ਦੇਖੋ ਕੁੱਟ ਸੁੱਟਿਆ ਹੈਗਾ ਆ ਵੀ ਉਹ ਚਾਹੁੰਦੇ ਨਹੀਂ ਆ ਵੀ ਜੋ ਉੱਥੋਂ ਦੇ ਅੰਦਰੂਨੀ ਹਾਲਾਤ ਆ ਉਹਦੇ ਬਾਰੇ ਲੋਕਾਂ ਨੂੰ, ਬਾਹਰਲੀ ਦੁਨੀਆ ਨੂੰ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ। ਸੋ ਪਰ ਇਹ ਚੀਜ਼ ਜਿਹੜੀ ਹੈਗੀ ਇਸ ਟਾਈਮ ਹਰਜੋਤ ਸਿੰਘ ਜੀ ਵੀ ਕੁਛ ਕੁ ਲੋਕ ਉੱਥੇ ਜਿਹੜੀ ਬਹਾਦਰੀ ਦੀ ਮਿਸਾਲ ਜਿਹੜੀ ਇਸ ਟਾਈਮ ਦੇ ਰਹੇ ਆ ਤੇ ਚੀਨ ਦੇ ਜਿਹੜੇ ਸਖਤ ਹੈਗੇ ਆ ਪ੍ਰੋਟੈਸਟ ਦੇ ਉਲਟ ਜਿਹੜਾ ਉਹ ਚੱਲਦੀ ਆ ਸਰਕਾਰ, ਫਿਰ ਵੀ ਉਸ ਦੇ ਵਿੱਚ ਆ ਕੇ ਆਪਣੀ ਜਾਨ ਹੀ ਕਿਉਂਕਿ ਜੋਖਮ 'ਚ ਪਾਉਣ ਵਾਲੀ ਗੱਲ ਹੁੰਦੀ ਆ ਵੀ ਉੱਥੇ ਸਾਰਾ ਕੁਛ ਹੋਵੇ। ਬੀਜਿੰਗ ਦੇ ਵਿੱਚ ਅਧਿਕਾਰੀ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਆ ਉਹਨਾਂ ਨੂੰ ਲੋਕਡਾਊਨ 24 ਘੰਟੇ ਤੋਂ ਵੱਧ ਹੁਣ ਨਹੀਂ ਕਰਾਂਗੇ। ਚੈਂਗਡੂ ਜਿਹੜਾ ਇੱਕ ਮੈਟਰੋਪੋਲਿਸ ਸ਼ਹਿਰ ਹੈਗਾ ਆ ਉੱਥੇ ਕੰਸਟਰਕਸ਼ਨ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਉਸ ਨੂੰ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਆ। ਉਧਰ ਕੁਆਰੰਟੀਨ ਨੂੰ ਲੈ ਕੇ ਹਰਜੋਤ ਸਿੰਘ ਜੀ ਉੱਥੇ ਨਵੀਆਂ ਆ ਰਹੀਆਂ ਵੀ ਬੰਦਰਗਾਹ ਦੇ ਨਜ਼ਦੀਕ ਇਹਨਾਂ ਨੇ 90,000 ਲੋਕਾਂ ਦੇ ਜਿਹੜੇ ਪਰਸਨਲ ਪੌਡ ਜਿਹਦੇ ਵਿੱਚ ਇੱਕ ਜਣੇ ਨੂੰ ਰੱਖ ਕੇ ਕੁਆਰੰਟੀਨ ਕੀਤਾ ਜਾ ਸਕਦਾ ਆ ਇੱਦਾਂ ਦੇ ਜਿਹੜੇ ਉੱਥੇ ਤਿਆਰ ਕੀਤੇ ਹੈਗੇ ਆ। ਸੋ ਬੀਜਿੰਗ ਨੇ ਹਰਜੋਤ ਸਿੰਘ ਜੀ ਇਹ ਆંકੜੇ ਜਿਹੜੇ ਉਹ ਦੱਸੇ ਸੀਗੇ ਵੀ ਇੱਥੇ ਕੋਵਿਡ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ ਕੁਛ ਹਜ਼ਾਰ ਦੇ ਵਿੱਚ ਹੀ ਜਿਹੜੀ ਉਹਨਾਂ ਨੇ ਦੱਸੀ ਸੀ, ਜਦ ਕਿ ਜਿਸ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਸਖਤੀ ਤੇ ਉਹ ਸਾਰੀਆਂ ਚੀਜ਼ਾਂ ਆ ਉਸ ਨੂੰ ਦੇਖ ਕੇ ਗੱਲ ਕੋਈ ਹੋਰ ਹੀ ਅੰਦਰੂਨੀ ਤੌਰ ਤੇ ਲੱਗਦੀ ਆ। ਸੋ ਕੱਲਾ ਚਾਈਨਾ ਦਾ ਨਹੀਂ, ਇੱਕ ਸਵਿਸ ਦਾ TV ਜਰਨਲਿਸਟ ਵੀ ਚਾਈਨੀਜ਼ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ, ਡਿਟੇਨ ਕੀਤਾ ਗਿਆ। ਮਾਈਕਲ
ਸਪੀਕਰ ਜੋ ਚਾਈਨਾ ਦਾ ਕਰਸਪੋਂਡੈਂਟ ਸੀ ਸਵਿਸ ਬ੍ਰੌਡਕਾਸਟਿੰਗ RTS ਦੇ ਲਈ, ਉਸਨੇ ਵੀ ਆਪਣੀ ਜਿਹੜੀ ਵੀਡੀਓ ਭੇਜੀ ਆ ਵੀ ਕਿਸ ਤਰ੍ਹਾਂ ਮੈਨੂੰ 3 ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਲਗਾਏ ਤੇ ਉਹ ਤੋਂ ਬਾਅਦ ਫਿਰ ਪੁਲਿਸ ਸਟੇਸ਼ਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਇਸ ਟਾਈਮ ਬਾਹਰਲੇ ਮੁਲਕ ਦੇ ਲੋਕ ਆ, ਇਹਨਾਂ ਸਾਰਿਆਂ ਨੂੰ ਹੀ ਪ੍ਰੋਟੈਸਟਰਸ ਨੂੰ ਕਾਫੀ ਬਹਾਦਰ ਜਿਹੜੇ ਉਹ ਕਹਿ ਰਹੇ ਆ ਵੀ ਵੈਰੀ ਬਰੇਵ ਟੂ ਪ੍ਰੋਟੈਸਟ, ਕਿਉਂਕਿ ਇਸ ਤੋਂ ਪਹਿਲਾਂ ਇਹ ਚੀਜ਼ਾਂ ਆਪਾਂ ਉੱਥੇ ਸੁਣਦੇ ਰਹੇ ਆ ਵੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹਨਾਂ ਦੇ ਨਾਲ ਜਿਹੜੀ ਕਾਂਗਰਸੀ ਸਰਕਾਰ ਆ ਉਹ ਕੀ ਕਰਦੀ ਰਹੀ ਹੈਗੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਇਹ ਤਾਂ ਕੁਛ ਸਾਲ ਪੁਰਾਣੀ ਹੋਈ ਜਿਹੜੀ ਉਹ ਗੱਲ ਆ, ਜਿਹੜੇ ਉਗਰ ਮੁਸਲਮਾਨ ਆ ਉਹਨਾਂ ਦੇ ਨਾਲ ਉੱਥੇ ਉਹਨਾਂ ਨੇ ਕੀ ਕੁਛ ਨਹੀਂ ਕੀਤਾ। ਉਹਨਾਂ ਨੂੰ ਐਜੂਕੇਸ਼ਨ ਕੈਂਪ ਦੇ ਨਾਂ ਦੇ ਉੱਤੇ ਇੱਕ ਜੇ ਕੰਸੈਂਟਰੇਸ਼ਨ ਕੈਂਪਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਬੰਨ ਕੇ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਜੀ ਜਿੰਗਪਿੰਗ ਨੂੰ ਰੀਸੈਂਟਲੀ ਨਵਾਂ ਇੱਕ ਹਿਸਾਬ ਦੇ ਨਾਲ ਅਗਲੇ ਕਈ ਸਾਲਾਂ ਦੇ ਲਈ ਮੁੜ ਤੋਂ ਲੀਡਰ ਦੇ ਵਜੋਂ ਜਿਹੜਾ ਉਹ ਚੁਣਿਆ ਗਿਆ ਆ। ਲੋਕ ਉਸ ਤੋਂ ਵੀ ਜਿਹੜੇ ਕਈ ਨਾ ਖੁਸ਼ ਨੇ। ਇਹ ਵੀ ਹੋ ਸਕਦਾ ਵੀ ਅੰਦਰੂਨੀ ਉਹਨਾਂ ਦੇ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਜਿਹੜਾ ਹੋ ਸਕਦਾ ਵੀ ਅੰਦਰੂਨੀ ਉਹਨਾਂ ਦੀ ਪਾਰਟੀ ਦੇ ਵਿੱਚੋਂ ਵੀ ਕੁਝ ਲੋਕ ਚਾਹੁੰਦੇ ਹੋਣ ਵੀ ਜਿਹੜਾ ਜੀ ਜਿੰਗਪਿੰਗ ਆ ਹੁਣ ਉਸ ਨੂੰ ਲਾਂਭੇ ਕੀਤਾ ਜਾਵੇ।